ਬਹੁਤ ਯਾਦ ਆਉਂਦੀ ਹੈ। ਕਿੰਨਾ ਕੁ ਯਾਦ ਆਉਂਦਾ? ਜਦੋਂ ਯਾਦ ਆਉਂਦਾ ਤਾਂ ਅੱਖਾਂ 'ਚ ਪਾਣੀ ਆ ਜਾਂਦਾ ਆ। ਸਾਡੇ ਬੜੇ ਉੱਥੇ ਪਲੇ ਜੰਮੇ, ਅਸੀਂ ਗੱਡੇ 'ਤੇ ਆਏ, ਬਹੁਤ ਲੋਕ ਕਰੇਨਾਂ 'ਤੇ ਵੀ, ਟਰੱਕਾਂ 'ਚ। ਇਸ ਤਰ੍ਹਾਂ ਅਸੀਂ ਸਾਡੇ 5-6 ਘਰ ਸੀ ਜਿਹੜੇ ਗੱਡਿਆਂ 'ਤੇ ਅਸੀਂ ਆ ਗਏ ਹਾਂ ਸਮਾਨ ਰੱਖ ਕੇ। ਸਮਾਨ ਇੰਨੇ ਨਹੀਂ ਸੀ ਹੁੰਦੇ ਉਦੋਂ, ਥੋੜ੍ਹਾ ਥੋੜ੍ਹਾ ਸਮਾਨ ਸੀ ਤਾਂ ਗੱਡਿਆਂ 'ਤੇ ਰੱਖਿਆ ਤਾਂ ਆ ਗਏ। ਨਾ ਬੜੇ ਜਾਲ ਹੱਥ ਪਿੰਡ ਦੇ। ਅੱਛਾ। ਬਿਸ਼ਨਦਾਸ ਸੀ ਉਹਨਾਂ ਦੇ ਬਾਪ ਦਾ ਨਾਂ, ਤੇ ਧੀਆਂ ਉਹਦੀਆਂ ਸੀ ਦੋ, ਇੱਕ ਸ਼ੀਲਾ ਤੇ ਇੱਕ ਬਿੰਬਲਾ। ਅੱਛਾ। ਇੱਕ ਖੁਸ਼ੀ ਰਾਮ ਸੀ, ਉਹਦੀਆਂ ਧੀਆਂ ਸੀ ਕ੍ਰਿਸ਼ਨਾ ਤੇ ਕਮਲਾ। ਜਿੰਨੇ ਸਿੱਖ ਹਿੰਦੂ ਸੀ ਸਾਡੇ ਪਿੰਡ, ਸਿੱਖ ਕੋਈ ਨਹੀਂ ਸੀਗਾ। ਉਹ ਮੁਲਕ ਨਹੀਂ ਲੱਭ ਸਕਦਾ, ਜੰਨਤ ਸੀ ਸਾਡਾ ਮੁਲਕ ਸੀ ਜਿਹੜਾ। ਵੰਡ ਹੋਣੀ ਚਾਹੀਦੀ ਸੀ? ਬੜਾ ਔਖਾ ਜਿਹਾ ਸਵਾਲ ਆ। ਨਹੀਂ ਹੋਣੀ ਚਾਹੀਦੀ। ਸਾਡਾ ਸਾਡਾ ਜਲੰਧਰ ਉੱਠਣਾ ਹੀ ਨਹੀਂ ਸੀ। ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਕਰਦਾ, ਤੁਹਾਨੂੰ ਜੀ ਆਇਆਂ ਨੂੰ ਕਹਿੰਦਾ। ਨਾਜ਼ਰੀਨ, ਸੰਨ 47 ਦੀ ਵੰਡ ਇੱਕ ਐਸੀ ਦਾਸਤਾਨ ਹੈ, ਇਹ ਦਾਸਤਾਨ ਜਿੰਨੇ ਵੇਖੀ ਉਹਦੀ ਅੱਖਾਂ ਦੇ ਹਮੇਸ਼ਾ ਅੱਗੇ ਰਹੇਗੀ। ਸਾਡੀ ਨਵੀਂ ਨਸਲ ਯਾਨੀ ਕਿ ਸਾਨੂੰ ਇਸ ਦਾਸਤਾਨ ਦਾ ਇਸ ਲਈ ਪਤਾ ਹੈ ਕਿ ਸਾਡੇ ਵੱਡਿਆਂ ਨੇ ਇਹ ਵੰਡ ਹੁੰਦੀ ਵੇਖੀ ਹੈ। ਅਸੀਂ ਅੱਜ ਮੌਜੂਦ ਹਾਂ ਇੱਕ ਅੰਮਾ ਜੀ ਦੇ ਨਾਲ, ਤੇ ਉਹਨਾਂ ਦੇ ਨਾਲ ਵੰਡ ਦੀਆਂ ਯਾਦਾਂ ਵੰਡਾਂਗੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਨੇ? ਠੀਕ ਹੈ। ਅੰਮਾ ਜੀ, ਕੀ ਨਾਮ ਹੈ ਆਪਣਾ? ਜੰਨਤ ਬੀਬੀ। ਅੱਛਾ, ਜੰਨਤ ਬੀਬੀ। ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਏ ਸੀ, ਹਾਂਜੀ, ਜਦੋਂ ਵੰਡ ਪਈ ਸੀ, ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? 13 ਸਾਲ। 13 ਸਾਲ ਤੁਹਾਡੀ ਉਮਰ ਸੀ। ਤੇ ਆਪਣਾ ਪਿੰਡ ਕਿਹੜਾ ਸੀ? ਧੀਆਂ। ਕਿਹੜਾ ਜੀ? ਧੀਆਂ। ਧੀਆਂ। ਅੱਛਾ। ਤੇ ਕਿੰਜ ਦਾ ਪਿੰਡ ਸੀ? ਕੀ ਮਾਹੌਲ ਸੀ ਪਿੰਡ ਦਾ? ਸ਼ਹਿਰ ਹੀ ਸੀ ਇੱਕ ਕਿਸਮ ਦਾ ਪਿੰਡ ਸਾਡਾ, ਜਿਹੜਾ ਸ਼ਹਿਰ ਹੀ ਸੀ ਪੰਜਾਬ। ਬਿਲਕੁਲ ਛਾਉਣੀ ਤੇ ਜਲੰਧਰ ਨਾਲ ਨਾਲ ਹੀ ਸੀਗੇ। ਬਿਲਕੁਲ ਸਾਡਾ ਪਿੰਡ ਜਿਹੜਾ ਸੀ ਬਿਲਕੁਲ ਸ਼ਹਿਰ ਵਰਗਾ ਹੀ ਸੀ। ਬੜਾ ਬਹੁਤ ਸੀ ਪਿੰਡ, 2 ਪੱਟੀਆਂ ਸੀ। 2 ਪੱਟੀਆਂ ਸੀ ਪਿੰਡ ਦੀਆਂ। ਹਾਂਜੀ। ਤੇ ਕੌਣ ਸੀ ਘਰ ਦੇ ਵਿੱਚ? ਕਿੰਨੇ ਭੈਣ ਭਾਈ ਸੀ ਤੁਸੀਂ? ਅੱਬਾ ਜੀ ਕੀ ਕਰਦੇ ਸੀ? ਤੁਹਾਨੂੰ ਥੋੜਾ ਜਿਹਾ ਦੱਸੋ ਨਾ। 3 ਭੈਣਾਂ ਹੀ ਸੀ ਅਸੀਂ, ਭਾਈ ਕੋਈ ਨਹੀਂ ਸੀ। ਅੱਛਾ। ਤਾਂ ਬਾਪ ਮੇਰਾ ਬਾਈ ਕਰਦਾ ਸੀ, ਹੂੰ। ਖੇਤੀ ਦਾ ਕੰਮ ਕਰਦੇ ਸੀ। ਤੇ ਕੋਈ ਡੰਗਰ ਰੱਖੇ ਸੀ? ਹਾਂਜੀ, ਮੱਝਾਂ ਗਾਈਆਂ ਰੱਖੀਆਂ ਸੀ। ਹੂੰ। ਤੇ ਕੋਈ ਜਗ੍ਹਾ, ਕੋਈ ਇੰਜ ਦੀ ਜਗ੍ਹਾ ਯਾਦ ਆ ਪਿੰਡ ਦੀ ਜਿਹੜੀ ਤੁਹਾਨੂੰ ਹਲੇ ਵੀ, ਅਗਰ ਅਸੀਂ ਉਧਰੋਂ ਕਿਸੇ ਨੂੰ ਕਹੀਏ ਕੋਈ ਵੀਡੀਓ ਬਣਾ ਕੇ ਲਿਆਵੇ, ਕੋਈ ਇੰਜ ਦੀ ਜਗ੍ਹਾ, ਕੋਈ ਮੰਦਿਰ, ਕੋਈ ਮਸੀਤ, ਕੋਈ ਇੰਜ ਦੀ ਜਗ੍ਹਾ ਯਾਦ? ਸਾਡੇ ਬਾਬਾ ਵਜੀਦ ਸ਼ਾਹ ਛਾਉਣੀ ਦੇ ਪਲੇਟ ਜਿਹੜੀ ਨਾ ਉਹਦੇ ਵਿੱਚ ਸੀ, ਬਿਲਕੁਲ ਉਹ ਸਾਡੇ ਖੂਹਾਂ ਦੇ ਨਾਲ ਹੀ ਸੀ। ਉਹ ਬਿਲਕੁਲ ਜ਼ਿਆਦਾ ਬਹੁਤ ਬੜਾ ਸਾਰਾ ਸੀ ਉੱਥੇ। ਹੁਣ ਉੱਥੇ ਜਿਹੜੇ ਸਿੱਖ ਆ ਚਮਾਰ, ਉਹ ਬਹੁਤ ਮੰਨਤਾ ਕਰਦੇ ਉਹਦੀ। ਬਹੁਤ ਸੋਹਣਾ ਦਿਖਾਇਆ ਮੇਰੇ ਛੋਟੇ ਤੇ ਵੱਡੇ ਭਾਈ ਵੀਡੀਓ ਬਣਾ ਕੇ। ਅੱਛਾ। ਸਾਰਾ ਬਹੁਤ ਸੋਹਣਾ ਸਾਡਾ ਪਿੰਡ ਸੀ ਸਾਰਾ ਹੀ। ਬਾਬਾ ਵਜੀਦ ਸ਼ਾਹ ਬਹੁਤ ਮਸ਼ਹੂਰ ਸੀ। ਕਿੰਨੇ ਕੁ ਘਰ ਸੀ ਪਿੰਡ ਦੇ ਵਿੱਚ? ਬਹੁਤ ਘਰ ਸੀਗੇ, ਕੋਈ ਬੜਾ ਬਹੁਤ ਸੀ ਪਿੰਡ। ਕੋਈ ਉਸ ਇਲਾਕੇ ਦਾ ਨੰਬਰਦਾਰ, ਕੋਈ ਉਸ ਜਗ੍ਹਾ ਦਾ ਕੋਈ ਵਡਾਕਾ ਜਿਹੜਾ ਤੁਹਾਨੂੰ ਯਾਦ ਹੋਵੇ? ਹਾਂ, ਨੰਬਰਦਾਰ ਖੁਸ਼ੀ ਮੁਹੰਮਦ ਸੀ ਉੱਥੇ। ਦੂਈ ਪੱਟੀ ਸੀਗਾ ਅਬਦੁਲਬਾਦ ਦਾ, ਤੇ ਉਹਦਾ ਨਾਂ ਸੀ ਅਹਿਮਦ। ਉਹ ਦੂਈ ਪੱਟੀ ਉਹ ਸੀਗੇ, ਸਾਡੀ ਪੱਟੀ 'ਚ ਇਹ ਖੁਸ਼ੀ ਨੰਬਰਦਾਰ ਸੀ, ਖੁਸ਼ੀ ਮੁਹੰਮਦ। ਤੇ ਸਕੂਲੇ ਜਾਂਦੇ ਸੀ ਤੁਸੀਂ? ਨਹੀਂ, ਸਕੂਲੇ ਨਹੀਂ ਗਏ। ਕਿਉਂ? ਉਹਨਾਂ ਰਿਵਾਜ ਹੀ ਨਹੀਂ ਸੀ, ਜਾਣ ਨਹੀਂ ਸੀ ਦਿੰਦੇ। ਅੱਛਾ। ਤੇ ਫਿਰ ਕੀ ਕਰਦੇ ਸੀ? ਕਿਉਂਕਿ 13 ਸਾਲ ਦਾ ਬੱਚਾ ਜਿਹੜਾ ਹੁੰਦਾ ਹੈ, ਉਹਨੂੰ ਹੋਸ਼ ਹੁੰਦੀ ਹੈ ਪੂਰੀ। ਹਾਂ, ਆਪਣੇ ਮਈਆਂ ਗਾਈਆਂ ਨੂੰ ਪੱਠੇ ਨਾਲ ਪਾਉਂਦੇ ਸੀ ਆਪਣੇ ਵਾਸਤੇ। ਤੇ ਤੁਸੀਂ ਵੱਡੇ ਸੀ ਘਰ ਦੇ ਵਿੱਚ?
ਨਹੀਂ ਮੇਰੇ ਤੋਂ ਵੱਡੀ ਮੇਰੀ ਭੈਣ ਸੀ ਹੂੰ। ਤੇ ਮੈਂ ਉਹ ਤੇ ਛੋਟੀ ਸੀ, ਇੱਕ ਮੇਰੇ ਤੇ ਛੋਟੀ ਸੀ। ਅੱਛਾ, ਤੇ ਉਹ ਜਿਹੜਾ ਪਿੰਡ ਦੀਆਂ ਯਾਦਾਂ ਵਾ ਜਾਂ ਕੋਈ ਸਹੇਲੀ ਤੁਹਾਡੀ ਕਿਸੇ ਦਾ ਨਾਂ ਯਾਦ ਹੋਵੇ? ਹਾਂ ਨਾ ਬੜੇ ਯਾਦ ਹੱਥ ਪਿੰਡ ਦੇ। ਅੱਛਾ। ਉਹ ਬਿਸ਼ਨਦਾਸ ਸੀ ਉਹਨਾਂ ਦੇ ਬਾਪ ਦਾ ਨਾਂ, ਹੂੰ। ਤੇ ਧੀਆਂ ਉਹਦੀਆਂ ਸੀ ਦੋ, ਇੱਕ ਸ਼ੀਲਾ ਤੇ ਇੱਕ ਬਿੰਬਲਾ। ਅੱਛਾ। ਇੱਕ ਖੁਸ਼ੀ ਰਾਮ ਸੀ, ਉਹਦੀਆਂ ਧੀਆਂ ਸੀ ਕ੍ਰਿਸ਼ਨਾ ਤੇ ਕਮਲਾ। ਜਿੰਨੇ ਸਿੱਖ ਹਿੰਦੂ ਸੀ ਸਾਡੇ ਪਿੰਡ, ਸਿੱਖ ਕੋਈ ਨਹੀਂ ਸੀਗਾ, ਤੇ ਸਾਰੀਆਂ ਦੇ ਨਾਂ ਜ਼ਿਆਦਾ ਸੀ, ਇੱਕ ਥਾਂ ਖੇਡਦੀਆਂ ਰਹੀਆਂ। ਸਾਡੇ ਘਰ ਦੇ ਨਾਲ ਹੀ ਉਹਨਾਂ ਦੀ ਦੁਕਾਨ ਸੀ, ਥੋੜ੍ਹਾ ਜਿਹਾ ਫੈਸਲੇ 'ਤੇ ਹੀ, ਤਾਂ ਉੱਥੇ ਅਸੀਂ ਜਾ ਕੇ ਤੇ ਉਹਨਾਂ ਦੇ ਨਾਲ ਖੇਡਣਾ। ਸੁਨਿਆਰੇ ਸੀਗੇ ਉੱਥੇ, ਉਹਨਾਂ ਦੀਆਂ ਧੀਆਂ ਸੀ ਜਿਹੜੀਆਂ, ਉਹ ਵੀ ਸਾਡੇ ਨਾਲ ਖੇਡਦੀਆਂ ਸੀ। ਕਿੰਨੀ ਕੁ ਮੁਹੱਬਤ ਸੀ ਉਹਨਾਂ ਨਾਲ, ਕਿੰਨਾ ਕੁ ਪਿਆਰ ਲਾਡ ਸੀ? ਬਹੁਤ ਕਰਦੇ ਸੀਗੇ, ਜਿਹੜੇ ਆਉਣ ਲੱਗੇ ਫੇਰ ਨਹੀਂ ਕੀਤਾ, ਪਹਿਲਾਂ ਹਟ ਗਏ। ਅੱਛਾ, ਪਹਿਲਾਂ ਕਰਦੇ ਸੀ। ਪਹਿਲੇ ਕਰਦੇ ਸੀ, ਬਹੁਤ ਡਰਦੇ ਸੀ। ਸਾਡਾ ਪਿੰਡ ਮਾਨਾਂ ਦਾ ਹੀ ਸੀ ਸਾਰਾ ਹੀ। ਅੱਛਾ। ਤੇ 3-4 ਘਰ ਸੀ ਹਿੰਦੂਆਂ ਦੇ, ਹੂੰ ਹੂੰ ਬਾਕੀ ਸਾਰਾ ਸਾਡੇ ਆਪਣੀ ਬਰਾਦਰੀ ਸੀ, ਹੂੰ ਤੇ ਹੋਰ ਕੋਈ ਨਹੀਂ ਸੀ ਉੱਥੇ। ਤੇ ਉਹ ਸਾਡੇ ਤੋਂ ਪਹਿਲੇ ਹੀ ਨਿਕਲ ਗਏ ਸੀ, ਛਾਉਣੀ ਚਲੇ ਗਏ। ਉਹਨਾਂ ਦੀਆਂ ਜਗ੍ਹਾ ਛਾਉਣੀ 'ਚ ਵੀ ਸੀਗੀਆਂ, ਹੂੰ। ਤੇ ਅਸੀਂ ਮਗਰੋਂ ਉੱਠੇ ਆ, ਫਿਰ ਐਲਾਨ ਕਰ ਦਿੱਤਾ ਰਾਤ ਨੂੰ ਸਵੇਰ ਨੂੰ ਚੱਲ ਜਾਓ, ਨਿਕਲ ਜਾਓ। ਫਿਰ ਇਹ ਕਹਿੰਦੇ ਰਹੇ ਵੀ ਆ ਜਾਣਾ, ਵਾਪਸ ਆ ਜਾਣਾ ਮੁੜ ਕੇ। ਭਲਾ ਵਾਪਸ ਤੇ ਕਿੱਥੋਂ ਆਉਣਾ ਸੀ? ਗੱਡਿਆਂ 'ਤੇ ਸਮਾਨ ਰੱਖਿਆ, ਤਾਂ ਉਹ ਜਿਹੜਾ ਸੀਗਾ ਤਾਂ ਆ ਤੁਰ ਪਿਆ ਉੱਥੋਂ। ਅਸੀਂ ਜਿਹੜੇ ਆ ਗਏ, ਬਹੁਤ ਸਕੂਨ ਨਾਲ ਆਏ, ਨਾ ਅਸੀਂ ਕੋਈ ਤਕਲੀਫ ਦੇਖੀ ਆ। ਜਿਹੜੇ ਸਾਡੇ ਪਿੱਛੇ ਸੀ ਗੱਡੇ, ਉਹਨਾਂ ਨੂੰ ਹੜ੍ਹ ਆ ਗਿਆ ਸੀ ਬਾਅਦ 'ਚ, ਫਿਰ ਤਾਂ ਉਹ ਬਹੁਤ ਖਰਾਬ ਹੋਈ। ਨੁਕਸਾਨ ਹੋਇਆ ਫਿਰ? ਹਾਂ, ਨੁਕਸਾਨ ਬਹੁਤ ਹੋਇਆ ਉਹਨਾਂ ਦਾ। ਅੱਛਾ, ਜਦੋਂ ਐਲਾਨ ਹੋਇਆ ਸੀ ਕਿ ਇਲਾਕਾ ਛੱਡ ਦਿਓ, ਹਾਂ, ਕਿਹੜੀਆਂ ਕਿਹੜੀਆਂ ਸ਼ੈਵਾਂ ਤੁਸੀਂ ਨਾਲ ਲਈਆਂ ਤੇ ਕਿੱਦਾਂ ਆਏ? ਗੱਡੇ ਤੇ ਆਏ, ਟ੍ਰੇਨ ਤੇ ਆਏ, ਗੱਡੇ- ਕਿੰਝ ਆਏ? ਨਹੀਂ, ਅਸੀਂ ਗੱਡੇ 'ਤੇ ਆਏ, ਬਹੁਤ ਲੋਕ ਕਰੇਨਾਂ 'ਤੇ ਵੀ, ਟਰੱਕਾਂ 'ਚ। ਇਸ ਤਰ੍ਹਾਂ ਅਸੀਂ ਸਾਡੇ 5-6 ਘਰ ਸੀ ਜਿਹੜੇ ਗੱਡਿਆਂ 'ਤੇ ਅਸੀਂ ਆ ਗਏ ਹਾਂ, ਸਮਾਨ ਰੱਖ ਕੇ। ਸਮਾਨ ਇੰਨੇ ਨਹੀਂ ਸੀ ਹੁੰਦੇ ਉਦੋਂ, ਥੋੜ੍ਹਾ ਥੋੜ੍ਹਾ ਸਮਾਨ ਸੀ, ਤਾਂ ਗੱਡਿਆਂ 'ਤੇ ਰੱਖਿਆ ਤਾਂ ਆ ਗਏ। ਨਾ ਅਸੀਂ ਮਾਰੋ ਵੱਢ ਦੇਖੀ ਆ, ਫਗਵਾੜੇ ਬਹੁਤ ਮਾਰੋ ਵੱਢ ਹੋਈ, ਅੰਮ੍ਰਿਤਸਰ ਬਹੁਤ ਹੋਈ। ਤਾਂ ਅਸੀਂ ਬਿਲਕੁਲ ਅਮਨ ਨਾਲ ਆਏ ਆ। ਬਲੋਚਾਂ ਦੀ ਮਿਲਟਰੀ ਸਾਡੇ ਨਾਲ ਰਹੀ ਆ, ਜਿੱਥੇ ਡੋਗਰਿਆਂ ਦੀ ਆਉਂਦੀ ਸੀ ਉੱਥੇ ਜਰਾ ਕੁ ਹੁੰਦਾ ਸੀ ਖੌਫ, ਤੇ ਜੇਲੇ ਫਿਰ ਉਹ ਆ ਜਾਣੇ ਤਾਂ ਬਸ ਸਕੂਨ ਹੋ ਜਾਣਾ। 36 ਦਿਨ ਹੀ ਸਾਡੇ ਗੱਡੇ ਲੱਗ ਗਏ, ਆ ਕੇ ਬਾਗੇ। ਕਿੰਨੇ ਦਿਨ ਲੱਗੇ ਆਉਣ ਤੇ? 7 ਦਿਨ। 7 ਦਿਨ। 7ਵੇਂ ਦਿਨ ਬਾਗੇ ਆ ਗਏ ਸੀ। ਅੱਛਾ, ਰਾਹ 'ਚ ਖਾਣ ਪੀਣ ਦਾ ਕਿੰਝ ਕਰਦੇ ਸੀ? ਉਹ ਘਰੋਂ ਬਣਾ ਕੇ ਸਭ ਕੁਝ ਰੱਖ ਲਿਆ ਸੀ, ਦਾਣੇ ਫਿਆ ਕੇ ਰੱਖ ਲਏ, ਦਾਲਾਂ ਪਿੰਡੀਆਂ ਬਣਾ ਲਈਆਂ, ਕਿਸੇ ਨੇ ਇੱਦਾਂ ਦੀਆਂ ਚੀਜ਼ਾਂ ਬਣਾ ਕੇ ਰੱਖ ਲਈਆਂ, ਤਾਂ ਉਹ ਖਾਣੀਆਂ ਬਸ। ਜਿੱਥੇ ਗੱਡੇ ਰੁਕਣੇ ਸ਼ਾਮ ਨੂੰ, ਉੱਥੇ ਹਾਂਡੀ ਹੁੰਡੀ ਪਕਾ ਲੈਣੀ। ਕਿੰਨੇ ਗੱਡੇ ਸੀ? ਗੱਡੇ ਬਹੁਤ ਸੀ, ਦੁਨੀਆ ਦੇ ਤੋੜੋ ਤੋੜ ਇੱਦਾਂ ਗੱਡੇ ਸੀਗੇ। ਤੁਹਾਡੇ ਨਾਲ ਕੌਣ ਕੌਣ ਸੀ? ਚਾਚੇ, ਤਾਏ, ਮਾਮੇ, ਕੋਈ ਇਸ ਤਰ੍ਹਾਂ ਦੇ ਹੋਰ ਰਿਸ਼ਤੇਦਾਰ ਹੈ ਸੀ ਨਾਲ? ਇਹ ਸਾਡੇ ਮੇਰੇ ਚਾਚਾ ਹੀ ਲੱਗਦਾ ਸੀ, ਜਿਹੜਾ ਮੇਰਾ ਸਹੁਰਾ ਸੀ, ਸੱਸ ਸੀ। ਅੱਛਾ। ਤੇ ਇਹ ਸਾਡੇ ਗੱਡੇ ਇਕੱਠੇ ਹੀ ਆਏ ਆ, ਇਕੱਠੇ ਹੀ ਅਸੀਂ ਰਹੇ ਆ। ਇੱਥੋਂ ਪਹਿਲੇ ਉੱਥੇ ਚਲੇ ਗਏ ਚੀਚਾ ਬਦਨੀ, ਹੂੰ ਉੱਥੋਂ ਫਿਰ ਗੱਡੇ ਸਾਡੇ ਇੱਥੇ ਆ ਗਏ ਕੱਲੇ 'ਚ, ਹੂੰ। ਫਿਰ ਕੱਲੇ ਰਹੇ, ਕੱਲੇ ਇੱਥੇ ਆ ਗਏ। ਅੱਛਾ, ਮੈਨੂੰ ਇਹ ਦੱਸੋ ਕਿ ਜਦੋਂ ਆਪਣੀ ਜਗ੍ਹਾ ਨੂੰ ਛੱਡ ਕੇ ਬੰਦਾ ਕਿਸੇ ਓਪਰੀ ਥਾਂ ਤੇ ਜਾਂਦਾ ਏ, ਇੱਕ ਤੇ ਦਿਲ ਵੀ ਨਹੀਂ ਲੱਗਦਾ ਕਿ ਜਿੱਥੇ ਬੰਦੇ ਦਾ ਜੰਮਣ ਭੋਂ ਹੋਇਆ ਹੋਵੇ, ਜਿੱਥੇ ਬੰਦਾ ਰਹਿੰਦਾ ਹੋਵੇ, ਉੱਥੇ ਉਹਨੂੰ ਛੱਡ ਕੇ ਜਦੋਂ ਅੱਗਾਂ ਨੂੰ ਆਉਣਾ ਦਿਲ ਨਹੀਂ ਲੱਗਦਾ। ਇੱਥੇ ਆ ਕੇ ਕਿੱਦਾਂ ਦਿਲ ਲਾਇਆ ਆਪਣਾ? ਕਿਹੜੀ ਜਗ੍ਹਾ ਤੇ ਰੁਕੇ? ਕਿੱਦਾਂ ਦੀ ਜਗ੍ਹਾ ਮਿਲੀ? ਕਿਹੜਾ ਘਰ ਮਿਲਿਆ? ਜਗ੍ਹਾ ਕੀ ਮਿਲਣੀ ਸੀ, ਉੱਥੇ ਛੋਟੇ ਛੋਟੇ ਮਕਾਨ ਸੀਗੇ ਉੱਥੇ ਪਿੰਡ ਦੇ ਕਿਤੇ, ਹੂੰ। ਉਹ ਮਿਲ ਗਏ, ਤਾਂ ਉੱਥੇ ਰਹੇ। ਅਸੀਂ ਆਪੇ ਪਾਲੇ ਮਕਾਨ ਬਹੁਤ ਸੋਹਣੇ। ਇਹਨਾਂ ਤੇ ਬੜਾ ਭਾਈ ਆ, ਉਹ ਬਾਹਰ ਗਿਆ ਤਾਂ ਉਹਨਾਂ ਆ ਕੇ ਮਕਾਨ ਉੱਥੇ ਪਿੰਡ ਪਾਏ ਬਹੁਤ ਸੋਹਣੇ। ਤਾਂ ਫਿਰ ਇੱਥੇ ਇਹ ਆ ਗਏ, ਇੱਥੇ ਆ ਕੇ ਆ ਪਾ ਲਏ। ਦਿਲ ਕੀ ਲੱਗਣਾ ਸੀ, ਇਹ ਪਿੰਡ ਹੀ ਯਾਦ ਕਰਦੇ ਰਹੇ। ਸਾਡਾ ਤਾਂ ਜੰਨਤ ਸੀ ਉਹ, ਸਾਡਾ ਜਿਹੜਾ ਸੀਗਾ ਜਲੰਧਰ ਦਾ ਜ਼ਿਲ੍ਹਾ ਜੰਨਤ ਸੀ ਇੱਕ। ਅੱਛਾ। ਜਿਹੜੇ ਸਾਡੇ ਸੀਗੇ ਚਮਾਰ ਕੰਮੀ, ਹੁਣ ਸਾਡੀਆਂ ਗੋਡੀਆਂ ਗਾਡੀਆਂ ਫਸਲਾਂ ਦੀਆਂ ਉਹ ਕਰਦੇ ਸੀ, ਤਾਂ ਉਹਨਾਂ ਨੂੰ ਦੇਣੀ ਮਿਹਨਤ, ਤਾਂ ਉਹ ਰੋਂਦੇ ਸੀ ਜਲੇ ਅਸੀਂ ਤੁਰੇ ਹਾਂ ਉੱਥੋਂ। ਤੁਹਾਡੇ ਕੋਲ ਕੰਮ ਕਰਦੇ ਸੀ ਉਹ? ਹਾਂ,
ਜਦੋਂ ਤੁਸੀਂ ਚੱਲੇ ਆ ਤੇ ਫਿਰ ਉਹ ਰੋਣ ਲੱਗ ਪਏ ਕਿ ਰੋਣ ਲੱਗ ਪਏ। ਮੈਨੂੰ ਇਹ ਦੱਸੋ ਤੁਸੀਂ ਕਿ ਉਹ ਅਕਸਰ ਸਿੱਖ ਇਹ ਗੱਲ ਕਰਦੇ ਨੇ ਕਿ ਅਸੀਂ ਮਹਿਲ ਛੱਡ ਕੇ ਗਏ ਅਸੀਂ ਇੱਥੇ। ਉਹ ਕਹਿੰਦੇ ਸੀ ਛੱਡੇ ਮਹਿਲ ਤਾਂ ਬਾਲੀਆਂ ਸਨ, ਲੱਭੇ ਹੁੱਕੇ ਤੱਕ ਨਾਲ। ਹਾਂਜੀ, ਇਹੀ ਗੱਲ ਮੈਂ ਸੁਣਨਾ ਚਾਹ ਰਿਹਾ ਸੀ ਕਿ ਉਹ ਕਹਿੰਦੇ ਸੀ ਇਹ ਛੱਡ ਕੇ ਗਏ ਆ। ਇਹ ਗੱਲ ਸੱਚ ਵਾ? ਕੋਈ ਜਦੋਂ ਤੁਸੀਂ ਇੱਥੇ ਆਏ ਤੁਹਾਨੂੰ ਕੋਈ ਮਿਲਿਆ, ਕੋਈ ਦੇਗਾਂ ਦੂਗਾਂ, ਕੋਈ ਇੰਜ ਦੀਆਂ ਸ਼ੈਵਾਂ? ਕੁਜਲਾਣੇ ਚ ਮਿਲਿਆ, ਬਹੁਤ ਸਿਆਲਕੋਟ ਚ ਬਹੁਤ ਮਿਲਿਆ। ਉਹ ਉੱਦਾਂ ਹੀ ਨਠਾਏ ਨਾ। ਇਹ ਜਿਹੜੇ ਇੱਥੇ ਸੀਗੇ ਇਹ ਖੂਹਾਂ 'ਚ ਸਿੱਟ ਗਏ ਸਮਾਨ ਆਪਣਾ। ਅੱਛਾ ਅੱਛਾ ਅੱਛਾ। ਤਾਂ ਕੁਛ ਜਲਾ ਗਏ, ਸਾਨੂੰ ਕੁਛ ਨਹੀਂ ਲੱਭਾ। ਉਹ ਗੱਡੀਆਂ 'ਚ ਜਾਂਦੇ ਸੀ, ਉਹ ਵੀ ਉਹ ਕਹਿਣ ਅਸੀਂ ਛੱਡ ਕੇ ਆਏ ਮਹਿਲ ਤਾਂ ਬਾਲੀਆਂ, ਇੱਥੇ ਆ ਕੇ ਸਾਨੂੰ ਲੱਭੇ ਹੁੱਕੇ ਤੱਕ ਨਾਲ। ਆਪ ਹੀ ਸਭ ਕੁਛ ਬਣਾਇਆ ਇੱਥੇ ਆ ਕੇ, ਸਾਨੂੰ ਅਸੀਂ ਨਹੀਂ ਕੁਛ ਵੀ ਲਿਆ। ਲੋਕਾਂ ਨੇ ਇੱਥੇ ਕੁਜਰਾਂ ਵਾਲੇ ਤੇ ਬਹੁਤ ਸਮਾਨ ਲੱਭਾ ਲੋਕਾਂ ਨੂੰ। ਦੇਗਾਂ ਭਰ ਗਈਆਂ ਚਾਂਦੀ ਦੇ ਰੁਪਈਆਂ ਦੀਆਂ, ਸੋਨਾ। ਸਿਆਲਕੋਟ 'ਚ ਵੀ ਏਦਾਂ ਲੱਭਾ। ਇੱਥੇ ਇਹ ਫੈਸਲਾਬਾਦ 'ਚ ਕੁਛ ਨਹੀਂ ਸੀ। ਫੈਸਲਾਬਾਦ ਕੋਈ ਸ਼ੈ ਨਹੀਂ ਲੱਭੀ। ਤੇ ਜਿਹੜੇ ਤੁਹਾਡੇ ਕੋਲ ਡੰਗਰ ਸੀ ਜਾਂ ਜਿਹੜਾ ਬਾਕੀ ਸਮਾਨ ਵਗੈਰਾ ਸੀ, ਜਿਹੜਾ ਤੁਸੀਂ ਜਿੱਥੇ ਬੰਦਾ ਰਹਿੰਦਾ ਹੁੰਦਾ ਉਹ ਜੋੜਦਾ ਵੀ ਤੇ ਹੈ ਨਾ ਨਾਲ ਕੁਛ, ਕਣਕ ਵਗੈਰਾ, ਦਾਣੇ ਵਗੈਰਾ, ਫਿਰ ਸਮਾਨ, ਫਿਰ ਉਸ ਤੋਂ ਬਾਅਦ ਖਾਣ ਪੀਣ ਦੇ ਇਲਾਵਾ ਡੰਗਰ ਵਗੈਰਾ, ਤੁਸੀਂ ਡੰਗਰ ਨਾਲ ਲੈ ਆਏ ਸੀ ਕਿ ਛੱਡ ਆਏ ਸੀ? ਕੁਛ ਛੱਡਿਆ ਸੀ, ਜਿਹੜੇ ਗੱਡੇ ਨਾਲ ਜੋੜਨੇ ਸੀ ਉਹ ਲਿਆਂਦੇ। ਇੱਕ ਮੱਝ ਲਿਆਂਦੀ ਸੀਗੀ, ਇੱਕ ਗਾਈ। ਅੰਬਰਸਰ ਉਹਨਾਂ ਸਿੱਖਾਂ ਸੰਗਲ ਵੱਢ ਲਿਆ ਗੱਡੇ ਨਾਲ ਪਿੱਛੇ। ਅੱਛਾ। ਉਹ ਲੈ ਗਏ ਉਹ ਸਿੱਖ ਜਿਹੜੇ ਜੋੜੇ ਹੋਏ ਸੀ ਬਲਦ, ਉਹ ਆ ਗਏ ਇੱਥੇ, ਆ ਗਏ ਉਹ ਪਿੰਡ। ਬਹੁਤ ਚਿਰ ਰਹੇ ਸਾਡੇ ਕੋਲ। ਇੱਕ ਗਾਈ ਆ ਗਈ ਸੀ, ਕਈ ਚਿਰ ਸਾਡੇ ਕੋਲ ਰਹੀ, ਬਹੁਤ ਨਸਲ ਵਧੀ ਉਹਦੀ। 8-9 ਤਾਂ ਬੱਚੇ ਦਿੱਤੇ, ਉਹ 2 ਬੱਚੀਆਂ ਦਿੱਤੀਆਂ। ਫਿਰ ਉਹ ਨਸਲ ਬਹੁਤ ਚਿਰ ਚਲਾਈ ਅਸੀਂ। ਅੱਛਾ। ਬਹੁਤ ਦੁੱਧ ਦਿੰਦੀ ਸੀ ਉਹ। ਅੱਛਾ, ਅਸੀਂ ਹੋਰ ਵੀ ਜਦੋਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਨਾ, ਮੈਂ ਉਹ ਕਹਿੰਦੇ ਕਿ ਜਦੋਂ ਐਲਾਨ ਹੋਇਆ ਨਾ ਤੇ ਅਸੀਂ ਕਿਹਾ ਕਿ ਬਸ ਠੀਕ ਆ, ਅਸੀਂ ਨਹੀਂ ਜਾਣਾ ਹੈਗਾ। ਇਹ ਐਵੇਂ ਗੱਲਾਂ ਕਰਦੇ, ਅਸੀਂ ਨਹੀਂ ਜਾਣਾ ਹੈਗਾ। ਤੁਸੀਂ ਜਦੋਂ ਐਲਾਨ ਹੋਇਆ ਕਿ ਇਲਾਕਾ ਛੱਡ ਦਿਓ, ਉਹ ਤੋਂ ਕਿੰਨੀ ਦੇਰ ਬਾਅਦ ਇਲਾਕਾ ਛੱਡਤਾ ਸੀ? ਫੌਰਨ ਛੱਡਤਾ ਸੀ? ਰਾਤ ਨੂੰ ਐਲਾਨ ਹੋਇਆ, ਸਵੇਰ ਨੂੰ ਗੱਡੇ ਕਹਿੰਦੇ ਚਲੋ ਨਿਕਲੋ ਬਾਹਰ। ਅੱਛਾ, ਸੁਬਾਹ ਹੀ ਨਿਕਲ ਗਏ ਤੁਸੀਂ? ਸੁਬਾਹ ਹੀ ਨਿਕਲ, ਛਾਉਣੀ ਆ ਗਏ ਨਾਲ ਹੀ ਸਾਡੇ ਛਾਉਣੀ ਸੀ। ਉਹ ਅੰਗਰੇਜ਼ ਤਾਂ ਪਹਿਲੇ ਨਿਕਲ ਗਿਆ ਸੀ। ਉਹ ਜਿਹੜੀਆਂ ਉਹਨਾਂ ਦੀਆਂ ਬਾਲਗਾਂ ਸੀ ਨਾ, ਉਹਨਾਂ 'ਚ ਸਾਨੂੰ ਬਹਾਲ ਦਿੱਤਾ। ਰਾਤ ਉੱਥੇ ਰਹੇ ਅਸੀਂ, ਸਵੇਰ ਨੂੰ ਉੱਥੋਂ ਫਿਰ ਗੱਡੇ ਗਾਂ ਆ ਗਏ। ਹੰਦੀਰੇ ਦੀ ਮਿਲ ਕਹਿੰਦੇ ਸੀ ਉਹਨੂੰ। ਪਹਿਲੀ ਰਾਤ ਉੱਥੇ ਆਈ, ਦੂਸਰੀ ਬਿਆਸਾ 'ਤੇ ਆ ਗਈ ਅਤੇ ਤੀਸਰੀ ਅੰਬਰਸਰ। ਫਿਰ ਪਹੁੰਚ ਗਏ ਇੱਥੇ ਛੇਤੀ ਅਸੀਂ। ਤਾਂ ਜਿਹੜੇ ਪਿੱਛੇ ਸੀ ਉਹਨਾਂ ਨੂੰ ਤਾਂ 20-20, 25-25 ਦਿਨ ਲੱਗੇ। ਪਿੰਡ ਸਾਡੇ ਸਾਰੇ ਜਿਹੜੇ ਸੀਗੇ, ਜਿਹੜੇ ਸਿੱਖਾਂ ਦੇ ਸੀਗੇ ਉਹ ਅਲੱਗ ਸੀਗੇ, ਜਿਹੜੇ ਸਾਡੇ ਬਰਾਦਰੀ ਦੇ ਸੀਗੇ ਉਹ ਅਲੱਗ ਸੀ। ਪਿੰਡ 22 ਪਿੰਡ ਸੀ ਸਾਡੇ। ਅੱਛਾ। ਤਾਂ ਬਸ ਅਲੱਗ ਹੀ ਉਹ ਜਿਹੜੇ ਉਹਨਾਂ ਇਲਾਕਿਆਂ ਸੀਗੇ ਉਹ ਬਹੁਤ ਦੁਖੀ ਹੋਏ। ਤੇ ਸਾਡੇ 2-3 ਪਿੰਡ ਜਿਹੜੇ ਸਕੂਨ ਨਾਲ ਹੀ ਅਸੀਂ ਇੱਥੇ ਪਾਕਿਸਤਾਨ ਪਹੁੰਚ ਗਏ। ਅਕਸਰ ਅਸੀਂ ਵੱਡਿਆਂ ਕੋਲ ਸੁਣੀਦਾ ਵਾ ਕਿ ਉਹ ਦੌਰ ਬੜਾ ਚੰਗਾ ਹੁੰਦਾ ਸੀ, ਉਹ ਦੌਰ ਬੜਾ ਚੰਗਾ ਹੁੰਦਾ ਸੀ। ਸਾਨੂੰ ਉਸ ਚੰਗੇ ਦੌਰ 'ਚ ਦੱਸੋ ਕਿ ਉਸ ਚੰਗੇ ਦੌਰ 'ਚ ਕੀ ਐਸਾ ਚੰਗਾ ਹੁੰਦਾ ਸੀ ਕਿ ਅਸੀਂ ਉਹਨੂੰ ਯਾਦ ਕਰਦੇ ਹਾਂ ਹਲੇ ਵੀ? ਚੰਗਾ ਸੀ। 10 ਰੁਪਏ ਦੀਆਂ ਦੁੱਧੀਆਂ ਹੁੰਦੀਆਂ ਸੀ। ਰੁਪਈਏ ਦਾ ਕਿਲੋ ਘੇ ਹੁੰਦਾ ਸੀਗਾ। ਅੱਛਾ। ਤਾਂ 2-3 ਰੁਪਏ ਮਣ ਕਣਕ ਹੋਣੀ, ਚੰਗਾ ਹੀ ਹੋਣਾ ਸੀ ਉਹ। ਪੈਸਾ ਨਹੀਂ ਸੀ ਇੰਨਾ ਹੁੰਦਾ, ਤਾਂ ਚੀਜ਼ਾਂ ਬਥੇਰੀਆਂ ਸਵੱਲੀਆਂ ਸੀ। ਜਿੱਥੇ ਰਹਿੰਦੇ ਸੀ, ਜਿਸ ਪਿੰਡ ਦੇ ਵਿੱਚ, ਉੱਥੇ ਕੋਈ ਮੇਲਾ, ਕੋਈ ਇਦਾਂ ਦੀ ਸ਼ੈਵਾਂ ਹੁੰਦੀਆਂ ਸੀ? ਮੇਲੇ ਲੱਗਦੇ ਸੀ ਪੁਰਾਣੇ ਦੌਰ 'ਚ? ਹੁਣ ਤੇ ਨਹੀਂ ਲੱਗਦੇ। ਮੇਲੇ ਲੱਗਦੇ ਸੀ ਕੋਈ ਪਿੰਡ ਦੇ ਵਿੱਚ? ਹਾਂ, ਉੱਥੋਂ ਦੱਸਿਆ ਨਹੀਂ, ਉਹ ਬਾਬੇ ਬਲੀਸ਼ਾ 6 ਬਕਰਾਈ ਦੀ 6 ਤਰੀਕ ਤੇ ਮੇਲਾ ਬਹੁਤ ਭਾਰਾ ਲੱਗਦਾ। ਕੀ ਨਾਂ ਸੀ ਮੇਲੇ ਦਾ? ਬਾਬੇ ਵਜ਼ੀਰ ਸ਼ਾਹ ਦਾ ਮੇਲਾ। ਬਾਬੇ ਵਜ਼ੀਰ ਸ਼ਾਹ ਦਾ ਮੇਲਾ, ਠੀਕ ਹੈ। ਕੀ ਹੁੰਦਾ ਸੀ ਮੇਲੇ 'ਚ? ਕਿੱਦਾਂ ਦਾ ਸੀ ਮੇਲਾ? ਕਿੱਦਾਂ ਦਾ ਹੁੰਦਾ ਸੀ? ਚੜਾਵੇ ਬਹੁਤ ਚੜ੍ਹਦੇ ਸੀ। ਦੁੱਧ ਕਿਸੇ ਨੇ ਅਸੀਂ ਘਰ ਕਦੇ ਵੀ ਰੱਖਿਆ, ਸਾਰਾ ਉੱਥੇ ਲੋਕਾਂ ਨੇ ਜਾਣਾ। ਪਹਿਲੇ ਮਈਆਂ ਗਾਈਆਂ ਨੂੰ ਚੌਂਕੀ ਭਰਾਉਣ ਦੇ ਜਾਣਾ ਉੱਥੇ, ਫਿਰ ਦੇਗਾਂ ਪਕਾ ਕੇ, ਚੂਰਮੇ, ਸਭ ਕੁਛ ਉੱਥੇ ਲੈ ਕੇ ਸ਼ਾਮ ਨੂੰ ਫਿਰ ਜਾਣਾ ਸਾਰੇ ਪਿੰਡ ਨੂੰ। ਲਾਭ ਦੀ ਦੁਨੀਆ ਬਹੁਤ ਆਉਂਦੀ, ਅੰਗਰੇਜ਼ ਬਹੁਤ ਮੰਨਦੇ ਸੀ। ਅੰਗਰੇਜ਼? ਅੱਛਾ। ਉੱਥੇ ਸਾਡੇ ਖੂਹਾਂ ਦੇ ਨਾਲ ਹੀ ਤਾਂ ਅੰਗਰੇਜ਼ ਰਹਿੰਦੇ ਸੀ, ਫਿਰਦੇ ਸੀ ਘੋੜਿਆਂ 'ਤੇ।
ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜੇ ਹਿੰਦੂਆਂ ਦੀਆਂ ਕੁੜੀਆਂ ਦੇ ਨਾਲ ਜਿਹੜੇ ਤੁਸੀਂ ਖੇਡਦੇ ਸੀ, ਹਾਂਜੀ। ਉਹਨਾਂ ਦਾ ਕੋਈ ਵਾਕਿਆ ਜਾਂ ਕੋਈ ਗੱਲਬਾਤ ਯਾਦ ਹੈ ਐਸੀ ਜਿਹੜੀ ਤੁਹਾਨੂੰ ਹਲੇ ਵੀ ਯਾਦ ਆਉਂਦੀ ਹੋਵੇ? ਆ ਦੱਸਿਆ ਤਾਂ ਗੱਲ ਕੀਤੀ ਉਹਦੇ ਨਾਲ, ਹਾਂ। ਉਹਨੇ ਕਿਹਾ ਨੰਬਰ ਤੁਸੀਂ ਕਿੱਥੋਂ ਲਿਆ? ਅੰਮ੍ਰਿਤਸਰ ਰਹਿੰਦੀ ਹੈ। ਅੱਛਾ, ਗੱਲ ਕੀਤੀ ਹੈ ਤੁਸੀਂ? ਗੱਲ ਉਹਦੇ ਨਾਲ ਅੱਛਾ। ਕੀਤੀ ਮੈਂ। ਤੇ ਕਹਿੰਦੀ ਨੰਬਰ, ਮੈਂ ਕਿਹਾ ਤੇਰੇ ਭਤੀਜੇ ਤੋਂ। ਕਹਿੰਦੀ ਤੁਸੀਂ ਆਵੋ, ਫਿਰ ਅਸੀਂ ਤੁਹਾਨੂੰ ਅੱਗੇ ਲੈਣ ਆਵਾਂਗੇ, ਤੁਸੀਂ ਲਾਜ਼ਮੀ ਆਇਓ। ਇਹ ਕਈ ਵਾਰ ਕਹਿ ਹਟਿਆ ਕਰਨ, ਫਿਰ ਚਲੀਏ। ਮੈਂ ਕਹਿ ਰਹੀ ਕੀ ਜਾਣਾ ਹੁਣ। ਤੁਹਾਡਾ ਦਿਲ ਨਹੀਂ ਕਰਦਾ ਜਾਣ ਨੂੰ ਉੱਥੇ ਜਿੱਥੇ ਬੰਦਾ ਜਾਣੇ ਨੂੰ ਤਾਂ ਦਿਲ ਕਰਦਾ ਆ। ਹਾਂ। ਫਿਰ ਜੇ ਕਿਸਮਤ ਚ ਹੋਊ ਤਾਂ ਚਲ ਜਾਵਾਂਗੇ। ਜਿਵੇਂ ਬੜਾ ਵੀ ਕਹਿੰਦਾ ਚਲੀਏ ਪਿੰਡ, ਆ ਬਣਵਾ ਕੇ ਪਾਸਪੋਰਟ? ਪਾਸਪੋਰਟ। ਹਾਂਜੀ। ਤੇ ਇਹ ਵੀ ਕਹਿੰਦਾ, ਮੈਂ ਕਿ ਅੱਛਾ ਦੇਖਾਂਗੇ। ਕਿੰਨੀ ਕੁ ਯਾਦ ਆਉਂਦੀ ਹੈ ਆਪਣੀ ਜਗ੍ਹਾ ਦੀ, ਆਪਣੀ ਪਿੰਡ ਦੀ? ਉਹ ਯਾਦ ਆਉਂਦੀ ਰਹਿੰਦੀ ਹੈ। ਅੱਛਾ। ਇੰਨਾ ਕੁ ਖੂਹ ਆਪਣੇ ਯਾਦ ਆਉਂਦੇ ਆ। ਉੱਥੇ ਰੌਣਕਾਂ ਲੱਗੀਆਂ ਹੋਣੀਆਂ, ਸਾਰੇ ਜਿੰਨੇ ਬਜ਼ੁਰਗ ਹੋਣੇ ਸਾਰੇ ਇੱਕ ਦੂਜੇ ਕੋਲ ਬਹਿਣਾ, ਇਕੱਠੇ ਹੋਣੇ। ਹੁਣ ਇੱਥੇ ਉੱਦਾਂ ਨਹੀਂ, ਜਿੱਦਾਂ ਉੱਥੇ ਮੁਹੱਬਤਾਂ ਹੁੰਦੀਆਂ ਸੀ। ਕਿਸੇ ਐਸੀ ਜਗ੍ਹਾ ਤੇ ਬਹਿੰਦੇ ਸੀ, ਕਿਸੇ ਬੋਰਡ ਥੱਲੇ ਕੋਈ ਜਗ੍ਹਾ ਐਸੀ ਹੈਗੀ ਸੀ ਜਿੱਥੇ ਸਾਰੇ ਇਕੱਠੇ ਹੁੰਦੇ ਸੀ, ਕੋਈ ਇਦਾਂ ਦੀ? ਪਿੰਡ ਸਾਡਾ ਸੀਗਾ ਨਾ, ਪਿੰਡ ਦੇ ਗੱਬੇ 2 ਬੋਰਡ ਸੀ, ਬਹੁਤ ਬੜੇ ਬੜੇ। ਠੀਕ ਹੈ, 2 ਬੋਰਡ ਸੀ। ਬੜੇ ਬੜੇ ਸੀਗੇ। ਆਲੇ ਦੁਆਲੇ ਥੜੇ ਬਣੇ। ਸਾਰਾ ਪਿੰਡ ਦੇ ਬੁੜਿਆਂ ਨੂੰ ਉੱਥੇ ਬਹਿਣਾ। ਕੋਈ ਵਿਆਹ ਸ਼ਾਦੀ ਹੋਣੀ ਤਾਂ ਵੀ ਉੱਥੇ ਜੰਜਾਂ ਬਹਾਲਦੇ ਸੀ। ਜਗ੍ਹਾ ਬਹੁਤ ਸੋਹਣੀ ਬਣਾਈ ਸੀ। ਮਕਾਨ ਇੱਕ ਪਾਹਾ ਸੀ ਮੁਸਾਫਰਖਾਨੇ ਅੰਦਰ, ਤਾਂ ਉਹ ਵੀ ਕੋਈ ਆ ਗਿਆ ਮੁਸਾਫਰ ਉੱਥੇ ਰਵੇ ਰਾਤ। ਬਹੁਤ ਚੰਗਾ ਪਿੰਡ ਸੀ ਸਾਡਾ। ਯਾਦ ਤਾਂ ਆਉਂਦੀ ਹੈ, ਹੁਣ ਜਾ ਹੀ ਨਹੀਂ ਸਕਦੇ ਉੱਥੇ। ਬਹੁਤ ਚਿਰ ਯਾਦ ਆਉਂਦੀ ਰਹੀ। ਫਿਰ ਸਾਡਾ ਮੁਲਕ ਕਿੱਦਾਂ ਦਾ ਸੀਗਾ, ਜਗ੍ਹਾ ਸਾਡੀਆਂ ਇੱਦਾਂ ਦੀਆਂ, ਜ਼ਮੀਨਾਂ ਇੱਦਾਂ ਦੀਆਂ, ਫਸਲਾਂ ਇੱਦਾਂ ਹੁੰਦੀਆਂ ਸੀ ਕਿਤੇ। ਵਿਆਹ ਕਿੱਦਾਂ ਹੁੰਦੇ ਸੀ? ਕਿਹੜੀਆਂ ਬੋਲੀਆਂ ਪਾਈਆਂ ਜਾਂਦਾ ਸੀ? ਕਿੱਦਾਂ ਵਿਆਹ ਦੀਆਂ ਕੋਈ ਰਸਮਾਂ ਕਿੰਝ ਹੁੰਦੀਆਂ ਸੀ? ਹੁਣ ਤਾਂ ਮਹਿੰਦੀਆਂ ਕਰਦੇ, ਉਦੋਂ ਪਰਾਤ 'ਚ ਮਹਿੰਦੀ ਘੋਲਣੀ। ਅੱਛਾ। ਤਾਂ ਉਹ ਬੁੜੀਆਂ ਨੂੰ ਦਾਣੇ ਲਈ ਆਉਣੇ, ਤਾਂ ਉਹ ਦੇਈ ਜਾਣੀ। ਅੱਛਾ। ਨੈਣ ਲਾਗਣ ਜਿਹੜੀ ਹੁੰਦੀ ਸੀ। ਤੇ ਮੁੜ ਕੇ ਵਿਆਹ ਚਲ ਜਾਣਾ। ਥੈਣਕਾਂ ਚੌਲ ਹੋਣੇ ਤੇ ਠੂਠੀਆਂ ਛੋੜਾ ਹੋਣਾ। ਅੱਛਾ। ਲੋਟਿਆਂ 'ਚ ਪਾਣੀ ਪਾ ਕੇ ਅੱਗੇ ਰੱਖ ਦੇਣਾ। ਹੁਣ ਦੇਖੋ ਤੁਸੀਂ ਕੀ ਕਿੱਦਾਂ ਦੇ ਕੰਮ ਬਣ ਗਏ। ਵਿਆਹ ਕੇ ਆ ਜਾਣਾ ਬਸ। ਸਾਦਾ ਤਰੀਕਾ ਹੁੰਦਾ ਸੀ? ਸਾਦਾ। ਨਾ ਕੋਈ ਦਾਜ ਦਹੇਜ ਇੰਨੇ ਹੁੰਦੇ ਸੀ। ਅੱਛਾ। 7 ਭਾਂਡੇ ਦੇਣੇ ਧੀ ਨੂੰ। ਠੀਕ। ਤਾਂ ਚਾਂਦੀ ਦੀਆਂ ਡੰਡੀਆਂ ਪਾ ਦੇਣੀਆਂ, ਤਾਂ ਲੱਤ ਸੋਨੇ ਦੀ ਕਹਿਣਾ ਪਾਈ। ਬਸ। ਤੇ ਜਿਹੜਾ ਵਿਆਹ ਦੀ ਰੋਟੀ ਜਿਹੜੀ ਖਵਾਣੀ ਉਹ ਵੀ ਆਮ ਜੀ ਹੁੰਦੀ ਸੀ? ਪੁੰਜੇ ਦਰੀਆਂ ਵਿਛਾ ਕੇ। ਅੱਛਾ। ਏਦਾਂ ਪੁੰਜੇ ਦਰੀਆਂ ਵਿਛਾ ਕੇ ਏਦਾਂ ਬਹਾਲ ਦੇਣੀ ਜੰਝ। ਤੇ ਆਪ ਜਾਣਾ ਤਾਂ ਉਹਨਾਂ ਨੂੰ ਵੀ ਏਦਾਂ ਹੀ ਹੋਣੀ। ਸਾਦੇ ਕੰਮ ਸੀ ਸਾਰੇ ਪਹਿਲਾਂ। 12-13 ਸਾਲ ਦੀ ਉਮਰ ਸੀ ਤੁਹਾਡੀ, ਤੇ ਖੇਡਾਂ ਕਿਹੜੀਆਂ ਖੇਡਦੇ ਸੀ? ਇਹ ਮੈਨੂੰ ਖੇਡਾਂ ਦੱਸੋ। ਖੇਡਾਂ ਕੁੜੀਆਂ ਨੂੰ ਬਹਿ ਜਾਣਾ ਏਦਾਂ ਖੇਲਣ। ਹਾਂ। ਤਾਂ ਝੋਲੀ 'ਚ ਰੋੜਾ ਰੱਖਣਾ। ਕਹਿਣਾ ਠਿੰਡਾ ਕੌਣ ਖੇਡਣਾ, ਹੁਣ ਚੇਤਾ ਹੀ ਭੁੱਲ ਗਿਆ। ਕੁੜੀਆਂ ਨੇ ਏਦਾਂ ਕੰਧ ਨਾਲ ਲਾ ਕੇ ਬਹਿ ਜਾਣਾ, ਗੀਤ ਗਾਉਣੇ ਨਿੱਕੀਆਂ ਥਾਲੀਆਂ ਸਹੇਲੀਆਂ। ਹੁਣ ਕਿਤੇ ਬੈਠੀ ਆ, ਕੋਈ ਕਿਤੇ ਬੈਠੀ ਆ, ਕੁਛ ਮਰ ਗਈਆਂ। ਜਿਹੜੀਆਂ ਤੁਹਾਡੀਆਂ ਬੜੀਆਂ ਕਰੀਬ ਦਿਲ ਦੇ ਕੋਲ ਸਹੇਲੀਆਂ ਸੀ, ਉਹ ਕਿਹੜੀਆਂ ਸੀ? ਮੈਨੂੰ 2-3 ਜਣੀਆਂ ਦੇ ਨਾਮ ਗਿਣਾਓ। ਇੱਕ ਨਿਆਮ ਤੇ ਸੀਗੀ। ਨਿਆਮ ਤੇ, ਠੀਕ ਹੈ। ਇੱਕ ਬਸ਼ੀਰਾ। ਠੀਕ ਹੈ। ਇੱਕ ਰਹਿਮ ਤੇ। ਠੀਕ ਹੈ। ਸੋਚ ਲਓ, ਕੋਈ ਨਹੀਂ। ਅੱਛਾ। ਹਿੰਦੂਆਂ ਦੀਆਂ ਜਿਹੜੀਆਂ ਤੁਹਾਡੀਆਂ ਸਹੇਲੀਆਂ ਸੀ ਉਹ ਕੌਣ ਸੀ? ਉਹ ਸੀਲਾ। ਸੀਲਾ, ਠੀਕ ਹੈ। ਬਿੰਬਲਾ। ਠੀਕ ਹੈ। ਕ੍ਰਿਸ਼ਨਾ, ਕਮਲਾ। ਅੱਛਾ। ਦਵਾਰਕਦਈ। ਇਹ ਸਾਰੀਆਂ ਸਹੇਲੀਆਂ ਸੀ। ਇੱਕ ਦੂਜੇ ਦੇ ਘਰੋਂ ਖਾ ਪੀ ਲੈਂਦੇ ਸੀ? ਨਹੀਂ। ਕਿਉਂ? ਇਹਨਾਂ ਨੇ ਉਹ ਨਹੀਂ ਸਿਖਾਉਂਦੇ। ਅੱਛਾ, ਉਹ ਨਹੀਂ ਸਿਖਾਉਂਦੇ। ਠੀਕ ਹੈ। ਉਹ ਜਿਹੜਾ ਖੁਸ਼ੀ ਰਾਮ ਸੀ ਨਾ, ਉਹ ਇਹਨਾਂ ਦੇ ਦਾਦੇ ਦਾ ਬਹੁਤ ਦੋਸਤ ਸੀਗਾ। ਠੀਕ ਹੋ ਗਿਆ। ਉਹ ਖਾ ਲੈਂਦਾ ਸੀ ਇਹਨਾਂ ਦੇ ਦਾਦੇ ਦੇ ਨਾਲ ਬਹਿ ਕੇ। ਉਹ ਵੀ ਖਾ ਲੈਂਦਾ ਸੀਗਾ। ਉਹਦਾ
ਇਦਾਂ ਦਾ ਸੀ ਨਾ ਮੁਸਲਮਾਨ ਕਹਿੰਦਾ ਸੀ ਮੁਸਲਮਾਨਾਂ ਨਾਲ ਮੁਸਲਮਾਨ ਵਾ ਤਾਂ ਹਿੰਦੂਆਂ ਨਾਲ ਹਿੰਦੂ ਹਿੰਦੂ ਆ। ਆ। ਅੱਛਾ। ਤਾਂ ਉਹਦਾ ਬਹੁਤ ਪ੍ਰੇਮ ਸੀ ਉਹਦੇ ਨਾਲ। ਅਗਰ ਤੁਹਾਨੂੰ ਅੱਜ ਜਾਣ ਦਾ ਮੌਕਾ ਮਿਲੇ ਉੱਥੇ, ਹਾਂਜੀ ਆਪਣੀਆਂ ਜਗ੍ਹਾ ਨੂੰ ਪਹਿਚਾਣ ਲੋਗੇ, ਗਲੀਆਂ ਨੂੰ ਪਹਿਚਾਣ ਲੋਗੇ? ਪਛਾਣ ਲਊਂ ਬਿਲਕੁਲ। ਅੱਛਾ ਆਪਣੇ ਖੂਹ ਤੋਂ ਸੜਕ ਸਿੱਧੀ ਘਰ ਆਉਂਦੀ ਹੈ ਸਾਡੇ, ਠੀਕ। ਤਾਂ ਉੱਥੋਂ ਮੈਂ ਆਪਣਾ ਘਰ ਵੀ ਜਗ੍ਹਾ ਪਛਾਣੂ, ਆਪਣੀ ਉਹਨਾਂ ਦੀ ਦੁਕਾਨ ਵੀ ਪਛਾਣੂ, ਬਲਕਿ ਸਾਰੀਆਂ ਜਿੰਨੀਆਂ ਦੁਕਾਨਾਂ ਸੀਗੀਆਂ ਉਹਨਾਂ ਦੀਆਂ ਸਾਰੀਆਂ ਪਛਾਣ ਲਊਂ। ਆਪਣੇ ਖੂਹ ਵਾਲੀ ਜਗ੍ਹਾ ਵੀ ਉੱਥੇ ਪੈਸੇ ਤੋਂ ਮਕਾਨ ਵਾ ਹੁਣ ਸਾਰੇ ਸਿੱਖਾਂ ਨੇ ਪਾ ਲਏ, ਤਾਂ ਪਰ ਪਛਾਣ ਨਹੀਂ ਜਾਣੀ, ਮੇਰੀ ਪਛਾਣ ਮੈਂ ਕਰ ਲੈਣੀ। ਸਾਡੇ ਪਿੰਡ ਦੇ ਨਾਲ ਦੀ ਸੜਕ ਜਾਂਦੀ ਸੀ ਜਲੰਧਰ ਨੂੰ ਸਿੱਧੀ, ਹੁਣ ਤਾਂ ਕਹਿੰਦੇ ਪੰਪ ਬਦਲ ਗਏ, ਪੱਕੀਆਂ ਬਣ ਗਈਆਂ, ਉਦੋਂ ਕੱਚੀ ਸੜਕ ਸਿੱਧੀ ਜ਼ਹਿਰ ਦੇ ਵਿੱਚ ਜਾਂਦੀ ਸੀ, ਤੁਰ ਕੇ ਚਲ ਜਾਈਦਾ। ਉੱਥੇ ਇਮਾਮ ਨਾਸਰ ਦਾ ਮੇਲਾ ਲੱਗਦਾ ਸੀ ਜਲੰਧਰ 'ਚ, ਫਿਰ ਦਰਵਾਜ਼ਾ ਦੇਖਣ ਜਾਣਾ, ਛਾਉਣੀ ਜਾਣਾ, ਉੱਥੇ ਤਾਜ਼ੀਆਂ ਤੇ ਫੇਰ ਤੇ ਜਾਣਾ ਤਾਜ਼ੀਆਂ ਦਾ ਮੇਲਾ ਦੇਖਣ, ਉੱਥੇ ਮੇਲੇ ਹੁੰਦੇ ਸੀ। ਉੱਥੇ ਜਿਹੜੀਆਂ ਬੋਲੀਆਂ ਉੱਥੇ ਵਿਆਹਾਂ ਤੇ ਗਾਉਂਦੇ ਸੀ ਤੁਸੀਂ, ਹਾਂਜੀ ਕੋਈ ਬੋਲੀ ਯਾਦ ਆ? ਤੇ ਜ਼ਿਆਦਾ ਹੁੰਦਾ ਤਾਂ ਨਹੀਂ ਆਉਂਦੀਆਂ। ਅੱਛਾ, ਕੀ ਕਹੋਗੇ ਤੁਸੀਂ ਆਪਣੀ ਜਗ੍ਹਾ ਦੇ ਬਾਰੇ 'ਚ, ਆਪਣੇ ਪਿੰਡ ਦੇ ਬਾਰੇ 'ਚ? ਤੁਹਾਡਾ ਉਹਦੀ ਯਾਦ ਕਿੰਨਾ ਕੁ ਆਉਂਦੀ ਹੈ? ਬਸ ਆ ਮੈਂ ਤੁਹਾਨੂੰ ਆਖਰੀ ਗੱਲ ਪੁੱਛਾਂਗਾ ਕਿ ਜਿੱਥੇ ਬੰਦਾ ਜੰਮਿਆ ਹੋਵੇ ਨਾ, ਜਿੱਥੇ ਬੰਦੇ ਨੇ ਆਪਣਾ ਬਚਪਨ ਕੱਢਿਆ ਹੋਵੇ, ਉਹ ਅੱਖਾਂ ਕੇ ਫਿਰਦਾ ਹੀ ਰਹਿੰਦਾ ਵਾ। ਬਹੁਤ ਯਾਦ ਆਉਂਦੀ ਹੈ। ਕਿੰਨਾ ਕੁ ਯਾਦ ਆਉਂਦਾ? ਜਦੋਂ ਯਾਦ ਆਉਂਦਾ ਤਾਂ ਅੱਖਾਂ 'ਚ ਪਾਣੀ ਆ ਜਾਂਦਾ ਹੈ। ਸਾਡੇ ਬੜੇ ਉੱਥੇ ਪਲੇ ਜੰਮੇ, ਜਦ ਸਾਡੀ ਉਸਤਾਦਣੀ ਸੀ, ਉਹ ਕੋਈ ਭੈਣ ਭਰਾ ਨਹੀਂ ਸੀ ਉਹਦਾ, ਕੱਲੀ ਸੀ, ਸਾਡੇ ਨਾਲ ਹੀ ਗੱਡਿਆਂ 'ਤੇ ਆਈ। ਉਹਨੇ ਕਹਿਣਾ ਵਾਪਸ ਜਾਣਾ ਅਸੀਂ, ਆਪਣਾ ਪਿੰਡ ਨਹੀਂ ਕਿਹਾ, ਇਹ ਬਾਹਮਣੀ ਦਾ ਘਰ ਵਾ, ਕਹਿਣਾ ਇਹ ਮੇਰਾ ਘਰ ਨਹੀਂ, ਮੇਰਾ ਘਰ ਕਹਿਣਾ ਧੀਣੀ ਹੈ। ਸਾਡੇ ਨਾਲ ਹੀ ਵੇਖੀ ਉਹ ਮੁਲਕ ਨਹੀਂ ਲੱਭ ਸਕਦਾ, ਜੰਨਤ ਸੀ ਸਾਡਾ ਮੁਲਕ ਸੀ ਜਿਹੜਾ। ਵੰਡ ਹੋਣੀ ਚਾਹੀਦੀ ਸੀ? ਬੜਾ ਔਖਾ ਜਿਹਾ ਸਵਾਲ ਆ। ਨਹੀਂ ਹੋਣੀ ਚਾਹੀਦੀ। ਸਾਡਾ ਇਸ ਸਾਡਾ ਜਲੰਧਰ ਉੱਠਣਾ ਹੀ ਨਹੀਂ ਸੀ। ਅੱਛਾ। ਇਹ ਪੈਸਾ ਖਾ ਕੇ ਤਾਂ ਲਾਹੌਰ ਤੱਕ ਕਰਤਾ, ਫਲੌਰ ਤੱਕ ਸੀਗਾ। ਫਲੋਰ ਤੱਕ ਸੀ। ਪਤਾ ਸਹੀ ਕਹਿੰਦੇ, ਸਹੀ ਕਹਿੰਦੇ, ਸਹੀ ਕਹਿੰਦੇ। ਇਹ ਕੱਟਿਆ ਸਹੀ ਨਹੀਂ ਹੈਗਾ, ਲਕੀਰ ਨਹੀਂ ਸਹੀ ਮਾਰੀ। ਫਲੌਰ ਰੌਲਾ ਪੈਂਦੇ ਸੀ, ਤੇ ਉਹ ਖਿਜਰ ਹਜ਼ਾਤ ਨੂੰ ਗਾਲਾਂ ਪੈਂਦੀਆਂ ਸੀ, ਤੇ ਇਹਨਾਂ ਨੇ ਇੱਕ ਹੋਰ ਸੀ ਪਤਾ ਨਹੀਂ ਕੌਣ, ਤੇ ਇਹਨਾਂ ਪੈਸਾ ਖਾ ਕੇ ਤਾਂ ਲਾਹੌਰ ਤਾਂ ਹੀ ਕਰ ਦਿੱਤਾ, ਫਲੌਰ ਤਾਂ ਹੀ ਸੀਗਾ। ਤੁਸੀਂ ਸਾਡੇ ਵੱਡੇ ਹੋ, ਸਾਨੂੰ ਕੀ ਨਸੀਹਤ ਕਰੋਗੇ? ਜਿਹੜੇ ਸਾਡੇ ਬੱਚੇ ਹੈਗੇ ਨੇ, ਜਿਹੜੀ ਨਵੀਂ ਨਸਲ ਹੈਗੀ, ਇਹਨਾਂ ਨੂੰ ਕੀ ਨਸੀਹਤ ਕੀ ਕਰੋਗੇ? ਤੁਹਾਡੀ ਕੋਈ ਚੰਗੀ ਗੱਲ ਜਿਹੜੀ ਬੱਚੇ ਅਮਲ ਕਰਨ ਉਹਨਾਂ ਦੇ ਉੱਤੇ? ਬਸ ਅੱਲਾ ਨੇਕ ਹਦਾਇਤ ਦੇਵੇ, ਇਹ ਕਹਿਣਾ ਸੀ, ਅੱਲਾ ਨੇਕ ਬਣਾਵੇ, ਕੋਲ ਦੇ ਬੱਚਿਆਂ ਨੂੰ ਨੇਕ ਬਣਾਵੇ, ਅੱਲਾ ਸੱਚਾ ਤੰਦਰੁਸਤੀ ਦੇਵੇ, ਨੇਕ ਹੋਣ ਬਸ। ਅੱਜ ਉਹ ਸੁਖੀ ਹੈ ਜੇ ਵੀ ਔਲਾਦ ਨੇਕ ਹੋ। ਹਾਂਜੀ, ਠੀਕ ਹੈ, ਬਹੁਤ ਸ਼ੁਕਰੀਆ। ਤੁਸੀਂ ਸਾਨੂੰ ਆਪਣੀਆਂ ਉਹ ਯਾਦਾਂ ਜਿਹੜੀਆਂ ਹੈਗੀਆਂ ਸੀ, ਉਹ ਤੁਹਾਨੂੰ ਦੱਸੀਆਂ ਹੈਗੀਆਂ। ਸਾਡੀਆਂ ਅੱਖਾਂ ਅੱਗੇ ਤੇ ਉਹ ਚੀਜ਼ਾਂ ਨਹੀਂ ਆ ਸਕਦੀਆਂ, ਕਿਉਂਕਿ ਅਸੀਂ ਤੇ ਪੜ੍ਹਿਆ ਹੀ ਹੈਗਾ ਵਾ। ਬਾਕੀ ਤੁਸੀਂ ਤੇ ਵੇਖਿਆ, ਤੁਸੀਂ ਬਿਹਤਰ ਜਾਣਦੇ, ਸਭ ਕੁਝ ਦੇਖਿਆ। ਤੇ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਤੁਸੀਂ ਸਲਾਮਤ ਰਹੋ ਇੱਦਾਂ ਹੀ ਹਮੇਸ਼ਾ। ਤੰਦਰੁਸਤੀ। ਠੀਕ ਹੈ, ਮਿਹਰਬਾਨੀ, ਮਿਹਰਬਾਨੀ। ਕਰੇ ਬੜੀ